ਆਪਾਂ ਇਕੋਨਮੀ ਦੀ ਗੱਲਬਾਤ ਕੀਤੀ ਸੀ, ਕੁਝ ਕੁ ਮਿੰਟ ਕਰਾਂਗੇ। ਸਭ ਤੋਂ ਇੰਪੋਰਟੈਂਟ ਇਸ਼ੂ ਵੌਇਸ ਆਫ ਅਮਰੀਕਾ ਨੇ ਵੀ ਕਿਹਾ ਹੈ, ਬਹੁਤ ਸਾਰੇ ਜਿਹੜੇ ਲੋਕ ਆ, ਜਿਸ ਤਰ੍ਹਾਂ ਆਪਾਂ ਡਿਸਕਸ ਕਰਦੇ ਹੀ ਹਾਂ, ਇਸ ਸਾਲ ਦੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਨੰਬਰ 1 ਇਸ਼ੂ ਇਸ ਟਾਈਮ ਇਕੋਨਮੀ ਆ, ਨੰਬਰ 2 ਇਮੀਗ੍ਰੇਸ਼ਨ ਆ, ਨੰਬਰ 3 ਦੇ ਉੱਤੇ ਜਿਹੜਾ ਆ ਦੁਨੀਆ ਦੇ ਵਿੱਚ ਜਿਹੜੀ ਜੰਗਾਂ ਲੱਗੀਆਂ, ਚਾਹੇ ਉਹ ਯੂਕਰੇਨ 'ਚ ਜੀਓਪੋਲਿਟਿਕਸ ਜਾਂ ਫੋਰਨ ਚਾਹੇ ਪਾਲਿਸੀ ਉਹ ਇਜ਼ਰਾਈਲ 'ਚ ਆ, ਚਾਹੇ ਉਹ ਚਾਈਨਾ ਨੂੰ ਲੈ ਕੇ ਹੈਗੀ ਆ, ਜਾਂ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਆ, ਵੀ ਜਿਹੜੇ ਮੁਲਕ ਇੰਟਰਫੇਅਰ ਕਰ ਰਹੇ ਆ। ਸੋ ਇਹ 3 ਮੇਨ ਮੁੱਦੇ ਇਸ ਵਾਰ ਇਲੈਕਸ਼ਨ 'ਚ ਹੈਗੇ ਆ। ਯੂਐਸ ਦੀ ਇਕੋਨਮੀ ਕਹਿੰਦੇ ਵਨ ਆਫ ਦਾ ਬਿਗੇਸਟ ਇਸ਼ੂ ਵੋਟਰਸ ਦੇ ਲਈ ਆ 2024 ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟਸ ਦੇ ਵਿੱਚ, ਜਿਹੜੇ ਕਿ ਆਪਾਂ ਨੂੰ ਪਤਾ ਹੀ ਆ ਰਾਈਟ ਨਾਓ ਪ੍ਰੈਜ਼ੀਡੈਂਟ ਜੋ ਬਾਈਡਨ ਤੇ ਸਾਬਕਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਹੈਗੇ ਆ। ਬਾਈਡਨ ਹੋਣਾ ਨੇ ਕੈਂਪੇਨ ਕੀਤਾ ਇਸ ਹਫ਼ਤੇ ਨਿਊ ਟੈਕ ਇਨਵੈਸਟਮੈਂਟਸ ਦੇ ਉੱਤੇ। ਟਰੰਪ ਹੁਣੀ ਇਹ ਕਹਿੰਦੇ ਆ ਵੀ ਮੈਂ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਇਨਫਰਾਸਟਰਕਚਰ ਸਪੈਂਡਿੰਗ ਆ ਉਹਨੂੰ ਰੋਲ ਬੈਕ ਕਰੂੰਗਾ ਤੇ ਆਇਲ ਦੀ ਜਿਹੜੀ ਡ੍ਰਿਲਿੰਗ ਆ ਉਸ ਨੂੰ ਵਧਾਊਂਗਾ। ਜੀ ਬਿਲਕੁਲ। ਉਧਰ CNBC ਅੱਜ ਰਿਪੋਰਟ ਕਰ ਰਿਹਾ ਵੀ ਜਿਹੜਾ ਕੰਜ਼ਿਊਮਰ ਖਪਤਕਾਰ ਦਾ ਜਿਹੜਾ ਸੈਂਟੀਮੈਂਟ ਆ, ਜੋ ਉਹ ਸੋਚ ਰਿਹਾ ਆ, ਉਹ ਲਗਾਤਾਰ ਥੱਲੇ ਨੂੰ ਜਾਂਦਾ ਜਾ ਰਿਹਾ ਆ। ਇਨਫਲੇਸ਼ਨ ਤਾਂ ਨੂੰ ਤੇ ਇਹ ਜਿਹੜਾ ਭਰੋਸਾ ਆ ਕੰਜ਼ਿਊਮਰ ਦਾ ਇਕੋਨਮੀ ਦੇ ਵਿੱਚ, ਉਹ ਟੰਬਲ ਡਾਊਨ ਹੋ ਰਿਹਾ ਹੈ। ਯੂਨੀਵਰਸਿਟੀ ਆਫ ਮਿਸ਼ੀਗਨ ਦਾ ਸਰਵੇ ਆਫ ਕੰਜ਼ਿਊਮਰ ਸੈਂਟੀਮੈਂਟ ਇੰਡੈਕਸ ਜਿਹੜਾ ਮਈ ਮਹੀਨੇ ਦੇ ਵਿੱਚ ਆਇਆ, ਉਹਦੀ ਇਨੀਸ਼ੀਅਲ ਰੀਡਿੰਗ 67.4 ਆਈ ਆ, ਜੋ ਕਿ ਅਪ੍ਰੈਲ ਮਹੀਨੇ ਦੇ ਵਿੱਚ 77.2 ਤੋਂ ਘਟ ਕੇ 67.4 ਦੇ ਉੱਤੇ ਆਈ ਆ। ਜਿਹੜੇ ਡਾਓ ਜੋਨ ਵਾਲੇ ਆ, ਉਹ ਉਮੀਦ ਜਿਹੜੀ ਉਹ ਲਾ ਰਹੇ ਸੀ 76 ਦੀ, ਪਰ ਓਵਰਆਲ 12.5 13% ਦੀ ਜਿਹੜੀ 1 ਮਹੀਨੇ ਦੇ ਵਿੱਚ ਗਿਰਾਵਟ ਦਰਜ ਹੋਈ ਆ। 1 ਈਅਰ ਇਨਫਲੇਸ਼ਨ ਆਊਟਲੁੱਕ ਹੁਣ 3.5% ਜਿਹੜੀ ਉਹ ਵੱਧ ਗਈ ਆ, ਉਸਨੇ ਛਾਲ ਮਾਰੀ ਆ। ਨਵੰਬਰ 2023 ਤੋਂ ਬਾਅਦ ਦੇ ਵਿੱਚ ਹੁਣ ਇੱਕ ਵਾਰੀ ਫੇਰ ਇਹ ਇਸ ਟਾਈਮ ਉੱਚੇ ਲੈਵਲ ਦੇ ਉੱਤੇ ਚੱਲ ਰਹੀ ਹੈਗੀ ਆ। ਇਨਫਲੇਸ਼ਨ ਘਟਣ ਦਾ ਨਾਮ ਨਹੀਂ ਲੈ ਰਹੀ। ਫੈਡ ਇੰਟਰਸਟ ਰੇਟ ਨਾ ਉਹ ਵਧਾ ਰਿਹਾ ਨਾ ਉਹ ਘਟਾ ਰਿਹਾ, ਤੇ ਪਰ ਇਨਫਲੇਸ਼ਨ ਜਿਹੜੀ ਉਹ ਕੰਟਰੋਲ 'ਚ ਨਹੀਂ ਆ ਰਹੀ ਹੈਗੀ। ਸੋ 1 ਈਅਰ ਆਊਟਲੁੱਕ ਦਾ ਵਧਣਾ, ਲੋਕਾਂ ਦਾ ਕੰਜ਼ਿਊਮਰ ਸੈਂਟੀਮੈਂਟ ਜਿਹੜਾ ਉਹ ਥੱਲੇ ਨੂੰ ਜਾਣਾ, ਇਹ ਬਹੁਤੀ ਕੋਈ ਚੰਗੀ ਗੱਲ ਨਹੀਂ ਹੈਗੀ। ਅਮਰੀਕਨਸ ਕਹਿੰਦੇ ਵੀ ਇਸ ਟਾਈਮ US ਦੀ ਇਕੋਨਮੀ ਨੂੰ ਲੈ ਕੇ ਮਾੜਾ ਫੀਲ ਕਰ ਰਹੇ ਆ। ਦੇ ਆਰ ਫੀਲਿੰਗ ਵਰਸ, ਜਿੱਦਾਂ ਜਿੱਦਾਂ ਇਨਫਲੇਸ਼ਨ ਦੇ ਕੰਸਰਨ ਜਿਹੜੇ ਆ ਉਹ ਵੱਧ ਰਹੇ ਹੈਗੇ ਆ। ਸੋ ਕੰਜ਼ਿਊਮਰ ਸੈਂਟੀਮੈਂਟ ਇੱਕ ਟਾਈਮ ਦੇ ਉੱਤੇ ਮਈ ਮਹੀਨੇ ਦੇ ਵਿੱਚ ਸੋਰ ਹੋਇਆ ਸੀ ਪਹਿਲਾਂ, ਪਰ ਹੁਣ ਫੇਰ ਥੱਲੇ ਨੂੰ ਜਿਹੜਾ ਆ, ਪਿਛਲੇ ਸਾਲ ਜਿਹੜਾ ਹੋਇਆ ਸੀ ਫਿਰ ਥੱਲੇ ਚਲਾ ਗਿਆ। ਜਿਹੜਾ ਕੋਰ ਪਰਸਨਲ ਕੰਜ਼ੰਪਸ਼ਨ ਐਕਸਪੈਂਡੀਚਰ PCE ਇੰਡੈਕਸ ਆ, ਪਹਿਲੇ 3 ਮਹੀਨਿਆਂ ਦੇ ਵਿੱਚ, ਜਿਹਦੇ ਵਿੱਚ ਕਹਿੰਦੇ ਵੀ ਫੂਡ ਐਨਰਜੀ ਦੇ ਜਿਹੜੇ ਕਾਸਟ ਆ ਉਹ ਸਟ੍ਰਿਪ ਕੀਤੇ ਜਾਂਦੇ ਆ, ਜਿਸ ਨੂੰ ਬਹੁਤ ਕਲੋਜ਼ਲੀ ਵਾਚ ਕਰਦੇ ਆ ਫੈਡ, ਉਹ ਵੀ ਵੱਧ ਕੇ ਹੁਣ 4.4% ਦੇ ਉੱਤੇ ਹੋ ਗਿਆ ਆ। ਫੈਡ ਇਸ ਨੂੰ 2% ਦੇ ਉੱਤੇ ਲੈ ਕੇ ਜਾਣਾ ਚਾਹੁੰਦੇ ਆ, ਤੇ ਲੱਗਦਾ ਨਹੀਂ ਵੀ ਇਸ ਟਾਈਮ ਇਨਫਲੇਸ਼ਨ ਆ ਉਹ ਘਟ ਰਹੀ ਆ। ਇਨਫਲੇਸ਼ਨ ਇਨਫੈਕਟ ਸਟਿਕ ਕਰ ਰਹੀ ਆ, ਤੇ ਫਿਰ ਜਿਹੜੀ ਪ੍ਰਾਈਸਿਸ ਆ ਉਹ ਤਾਂ ਨੂੰ ਹੀ ਜਿਹੜੀਆਂ ਉਹ ਲਗਾਤਾਰ ਰਹਿ ਰਹੀਆਂ ਹੈਗੀਆਂ ਆ। ਜੀ ਬਿਲਕੁਲ। ਜੇ ਇਸ ਹਫ਼ਤੇ ਦੇ ਜਿਹੜੇ ਅਨਪਲੋਇਮੈਂਟ ਸਰਜ ਹੋਈ ਹੈਗੀ ਆ, ਉਹਦੇ 'ਚ ਲੱਗ ਤਾਂ ਰਿਹਾ ਵੀ ਕਹਿੰਦੇ ਵੀ ਜਿਹੜੀ ਇਕੋਨਮੀ ਆ ਉਹ ਥੋੜ੍ਹੀ ਵੀਕ ਹੁੰਦੀ ਜਾ ਰਹੀ ਆ। ਲਿਜ਼ ਪੀਕ ਦਾ ਹਿਲ ਮੈਗਜ਼ੀਨ ਵਾਲੇ ਹੈਗੇ ਆ। ਵਾਈਟ ਹਾਊਸ ਤਾਂ ਇਸੇ ਗੱਲ ਤੇ ਜਿਹੜਾ ਆ ਇਨਸਿਸਟ ਕਰ ਰਿਹਾ, ਕਹਿ ਰਿਹਾ ਵੀ ਨਹੀਂ, ਜਿਹੜੀਆਂ ਚੀਜ਼ਾਂ ਆ ਉਹ ਬਹੁਤ ਵਧੀਆ ਜਾ ਰਹੀਆਂ ਆ, ਪਰ ਰਿਐਲਿਟੀ ਦੇ ਵਿੱਚ ਕਹਿੰਦੇ ਵੀ 3 ਜਿਹੜੇ ਇਕੋਨਮੀ ਆ 3 ਸ਼ੇਕੀ ਪਿਲਰਸ ਦੇ ਉੱਤੇ ਡਿਪੈਂਡ ਕਰ ਰਹੀ ਆ। ਇੱਕ ਤਾਂ ਟੌਪ ਓਵਰ ਦਾ ਟੌਪ ਗਵਰਨਮੈਂਟ ਦੀ ਸਪੈਂਡਿੰਗ ਬਹੁਤ ਜ਼ਿਆਦਾ ਹੋ ਰਹੀ ਆ। ਓਵਰਲੀ ਕੰਸਨਟ੍ਰੇਟਡ ਸਟਾਕ ਮਾਰਕੀਟ ਤਾਂ ਇੰਨੀ ਉੱਪਰ ਨੂੰ ਜਾ ਰਹੀ ਆ, ਆਪਾਂ ਦੇਖਿਆ ਹੀ ਆ ਪਿਛਲੇ ਦਿਨਾਂ ਹੱਦ ਦੇ ਹੀ ਹੋਈ ਵਿੱਚ। ਪਈ ਆ। ਓਵਰਆਲ ਜਿਹੜੀ ਜੇ ਤੁਸੀਂ ਦੇਖੋ ਵੀ ਲੋਕਾਂ ਦਾ ਧੂੰਆਂ ਨਿਕਲਿਆ, ਕੰਜ਼ਿਊਮਰ ਜਿਹੜੇ ਉਹ ਡਰ ਰਹੇ ਆ ਵੀ ਅਸੀਂ ਕਿੱਦਾਂ ਰੋਜ਼ ਡੇ ਟੂ ਡੇ ਜਿਹੜਾ ਸਾਡਾ ਖਰਚੇ ਉਹਨਾਂ ਨੂੰ ਸਾਹਮਣਾ ਆ। ਤੇ ਇਲੀਗਲ ਇਮੀਗ੍ਰੇਸ਼ਨ, 3 ਉਹਨਾਂ ਨੇ ਇਹ ਮੇਨ ਦੱਸੇ ਹੈਗੇ ਆ। ਫੈਡਰਲ ਰਿਜ਼ਰਵ ਕਹਿੰਦੇ ਜੇ ਇੰਟਰਸਟ ਰੇਟ ਸਲੈਸ਼ ਕਰੂਗਾ ਜੇ ਇੱਕਦਮ ਹੀ ਇਕੋਨਮੀ ਜਿਹੜੀ ਆ ਫਾਲਟਰ ਹੋ ਜਾਂਦੀ ਹੈਗੀ ਆ। ਸੋ ਕੰਜ਼ਿਊਮਰ ਸੈਂਟੀਮੈਂਟ ਲੋਐਸਟ ਲੈਵਲ ਤੇ ਆ ਪਿਛਲੇ 6 ਮਹੀਨਿਆਂ ਨੂੰ ਦੇ ਦੌਰਾਨ, ਜੇ ਦੇਖਿਆ ਜਾਵੇ ਯੂਨੀਵਰਸਿਟੀ ਆਫ ਮਿਸ਼ੀਗਨ ਦੇ ਜਿਹੜੇ ਕੰਜ਼ਿਊਮਰ ਦੇ ਜਿਹੜੇ ਸਰਵੇ ਆਏ ਹੈਗੇ ਆ, ਕਹਿੰਦੇ ਵੀ ਅਪ੍ਰੈਲ ਮਹੀਨੇ 'ਚ 13% ਪਲੰਜ ਹੋਇਆ ਆ ਕੰਜ਼ਿਊਮਰ ਦਾ ਜਿਹੜਾ ਸੈਂਟੀਮੈਂਟਸ ਹੈਗੇ ਆ। ਇਹ ਇੱਕ ਬਹੁਤ ਵੱਡਾ ਜਿਹੜਾ ਨੰਬਰ ਹੈਗਾ ਜੇ ਉਸ ਨੂੰ ਦੇਖਦੇ ਜਾਈਏ।
ਕਿਉਂਕਿ ਦੇਖਦੇ ਹੀ ਆ ਜਦੋਂ ਆਪਾਂ ਕੋਈ ਵੀ ਚੀਜ਼ ਖਰੀਦਣ ਜਾਂਦੇ ਹੈਗੇ ਆ, ਕਿੰਨੀ ਜਿਹੜੀ ਆ ਉਹ ਮਹਿੰਗੀ ਹੋਈ ਪਈ ਹੈਗੀ ਆ। ਸੋ ਟਰਬਲ ਕਾਫੀ ਆਉਣ ਵਾਲੇ ਸਮੇਂ 'ਚ ਹੋ ਸਕਦੀ ਹੈਗੀ ਆ। ਬਿਲਕੁਲ। ਸੋ ਇਹ ਚੀਜ਼ ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਤੇ ਹੁਣ ਵੀ ਕਹਿੰਦੇ ਆ ਵੀ ਭਾਈ ਬਚਤ ਕਰਨ ਦੇ ਵਿੱਚ ਕਿਤੇ ਨਾ ਕਿਤੇ ਭਲਾਈ ਆ। ਹਾਂ, ਜਿੱਥੇ ਤੁਹਾਨੂੰ ਖਰਚਾ ਕਰਨਾ ਹੈ ਉਹ ਤੁਹਾਨੂੰ ਕਰਨਾ ਚਾਹੀਦਾ ਆ, ਉਹ ਤੁਹਾਨੂੰ ਕਰਨਾ ਵੀ ਜਿਹੜਾ ਉਹ ਪੈਣਾ ਆ। ਹਾਂ, ਜਿਹੜੀ ਚੀਜ਼ ਦੀ ਜ਼ਰੂਰਤ ਆ, ਬੇਲੋੜੀਆਂ ਚੀਜ਼ਾਂ, ਬੇਫਜ਼ੂਲ ਚੀਜ਼ਾਂ ਦਾ ਥੋੜ੍ਹਾ ਜਿਹਾ ਆਪਾਂ ਨੂੰ ਸੰਕੋਚ ਕੇ ਜਿਹੜਾ ਉਹ ਚੱਲਣ ਦੀ ਜਿਹੜੀ ਲੋੜ ਆ। ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਹਰਜੋਤ ਸਿੰਘ ਜੀ ਆਪਾਂ ਦਸੰਬਰ ਤੋਂ ਸੁਣਨਾ ਸ਼ੁਰੂ ਕੀਤਾ ਸੀ ਜੈਨੇਟ ਯੈਲਨ ਹੋਣਾ ਤੋਂ ਵੀ ਸੌਫਟ ਲੈਂਡਿੰਗ ਹੋ ਜਾਣੀ, ਇਨਫਲੇਸ਼ਨ ਕਾਬੂ 'ਚ ਆ ਗਈ ਆ। ਉਸੇ ਦੌਰਾਨ ਜਿੰਨੇ ਨਿਊਜ਼ ਆਰਟੀਕਲ ਜਾਂ ਅਰਥ ਸ਼ਾਸਤਰੀ ਸੀ, ਸਾਰੇ ਕਹਿਣ ਲੱਗ ਗਏ ਵੀ ਬੱਲੇ-ਬੱਲੇ ਯੂਐਸ ਦੀ ਇਕੋਨਮੀ ਨੂੰ ਕੁਛ ਨਹੀਂ ਹੋਇਆ, ਇੰਨਾ ਲਾਲਾ ਹੋਈ ਸੀ, ਜਿਹੜਾ ਉਹ ਬਚਾਅ ਹੋ ਗਿਆ, ਵਿਚ ਇਜ਼ ਗੁੱਡ, ਚੰਗੀ ਗੱਲ ਆ, ਜਿਹੜਾ ਉਹ ਬਚਾਅ ਜਿਹੜਾ ਉਹ ਰਹਿ ਗਿਆ। ਪਰ ਹੁਣ ਤੁਸੀਂ ਦੇਖੋ ਵੀ ਇਹਨਾਂ ਦਾ ਫੇਰ ਸਾਰਿਆਂ ਦਾ ਜਿਹੜਾ ਉਹ ਯੂ ਟਰਨ ਵੱਜ ਗਿਆ ਆ। ਜੇ ਤੁਸੀਂ ਕਹੋ ਅਸੀਂ ਕੋਈ ਇੱਥੇ ਫਾਈਨੈਂਸ਼ੀਅਲ ਐਡਵਾਈਜ਼ਰ ਨਹੀਂ, ਨਾ ਹੀ ਅਸੀਂ ਕੋਈ ਅਰਥ ਸ਼ਾਸਤਰੀ ਆ ਤੇ ਨਾ ਹੀ ਅਸੀਂ ਆਰਥਿਕਤਾ ਦੇ ਮਾਹਰ ਆ। ਜੋ ਨਿਊਜ਼ ਰਿਪੋਰਟ ਹੋ ਰਹੀਆਂ ਆ, ਉਹ ਤੁਹਾਨੂੰ ਅਸੀਂ ਲਗਾਤਾਰ ਦੱਸਦੇ ਜਾ ਰਹੇ ਹਾਂ ਵੀ ਅਰਥ ਸ਼ਾਸਤਰੀਆਂ ਦਾ ਵਿਚਾਰ ਕਿਹੜੇ ਪਾਸੇ ਵੱਲ ਨੂੰ ਜਿਹੜਾ ਉਹ ਸੋਚ ਰਹੇ ਆ, ਤੇ ਇਹਨਾਂ ਦੇ ਵਿੱਚੋਂ ਚਿੱਥ ਕੇ ਤੁਸੀਂ ਕੀ ਕੱਢਣਾ ਆ, ਉਹ ਤੁਹਾਨੂੰ ਜਿਹੜੀ ਉਹ ਆਪ ਥੋੜ੍ਹੀ ਬਹੁਤੀ ਜਿਸ ਤਰੀਕੇ ਦੇ ਨਾਲ ਵੀ ਤੁਸੀਂ ਉਸ ਨੂੰ ਸਮਝਦੇ ਆ, ਉਸ ਹਿਸਾਬ ਦੇ ਨਾਲ ਜਿਹੜਾ ਉਹ ਤੁਸੀਂ ਦੇਖੋ। ਬਾਕੀ ਸੇਵਿੰਗ ਇਜ਼ ਨੈਵਰ ਬੈਡ। ਇਹ ਜਿਹੜੀ ਚੀਜ਼ ਆ ਇਹ ਹਮੇਸ਼ਾ